ਹਾਂਜੀ, ਸਭ ਤੋਂ ਪਹਿਲਾਂ ਤਾਂ ਜੀ ਸਾਰਿਆਂ ਨੂੰ अस्सलाम वालेकुम ਜੀ, ਸਤਿ ਸ੍ਰੀ ਅਕਾਲ। ਕਿਵੇਂ ਹੋ ਜੀ ਤੁਸੀਂ ਸਾਰੇ ਵੀਰ ਭਰਾ? ਆਸ ਕਰਦੇ ਹਾਂ ਵੀ ਤੁਸੀਂ ਸਾਰੇ ਵਧੀਆ ਹੋਵੋਗੇ। ਤੇ ਮੈਂ ਜੀ ਤੁਹਾਡਾ ਆਪਣਾ ਵੀਰ ਰਾਣਾ ਖਾਲਦ ਮਕਬੂਲ, ਤੇ ਕਰਦੇ ਹਾਂ ਆਪਾਂ ਅੱਜ ਦਾ ਆਪਣਾ ਵਲੌਗ ਸ਼ੁਰੂ। ਅੱਜ ਰੋਜ਼ਾ ਹੋ ਗਿਆ ਜੀ 6ਵਾਂ, ਤੇ ਰਮਜ਼ਾਨ ਸ਼ਰੀਫ ਕਹਿੰਦੇ ਆ। ਉਹ ਇੱਕ ਗੱਲ ਬਣੀ ਹੋਈ ਸੀਗੀ ਵੀ ਨਾ, ਇਹ ਰਾਣਾ ਸਾਹਿਬ ਤੁਹਾਨੂੰ ਯਾਦ ਹੋਣੀ ਵੀ ਗੁਜ਼ਰ ਗਿਆ ਇੱਕ ਕਹਿੰਦਾ ਗੁਜ਼ਰ ਗਏ ਰੋਜੜੇ ਰਹਿ ਗਏ 9 ਪਰ 20 ਆਹੋ ਇੱਕ ਪਹਿਲੇ ਦਿਨ ਲੰਘਣ ਦੇ ਜਦੋਂ ਇੱਕ ਰੋਜ਼ਾ ਰੱਖਿਆ ਜਾਂਦਾ ਸੀ ਨਾ, ਕਹਿੰਦੇ ਸੀ ਗੁਜ਼ਰ ਗਏ ਰੋਜੜੇ ਰਹਿ ਗਏ 9 ਪਰ 20 ਇਸ ਵੇਲੇ ਜੀ ਮੈਂ ਮੌਜੂਦ ਹਾਂ ਰਾਣਾ ਅਸਲਮ ਖਾਨ ਵਕਾਰ ਸਾਹਿਬ ਦੇ ਡੇਰੇ ਦੇ ਵਿੱਚ, ਤੇ ਤੁਹਾਨੂੰ ਸਾਰਿਆਂ ਨੂੰ ਅੱਜ ਦੇ ਇਸ ਵਲੌਗ ਦੇ ਵਿੱਚ ਅਸੀਂ ਜੀ ਆਇਆਂ ਨੂੰ ਕਹਿੰਦੇ ਹਾਂ ਜੀ। ਸਤ ਬਿਸਮਿਲ੍ਲਾ। ਮੈਂ ਕਿਹਾ ਵੀ ਇਹ ਵੀ ਰਿਪੋਰਟ ਲੈ ਲਈਏ ਵੀ ਇੱਥੇ ਜਿਹੜਾ ਇੱਕ ਆਪਣਾ ਕੰਮ ਆ 100 ਡੇਜ਼ ਵਰਕ ਵਾਲਾ ਵੀ ਉਹ ਕਿੱਥੇ ਤੱਕ ਪਹੁੰਚਿਆ, ਤੇ ਨਾਲੇ ਅੱਜ ਇੱਕ ਹੋਰ ਸਾਡਾ ਵੀਰ ਵਾਧਾ ਹੋਇਆ। ਮੈਂ ਇੱਥੇ ਦੇਖਿਆ ਆ ਕੇ ਜਨਾਬ ਅਫਜ਼ਾਲ ਸਾਹਿਬ ਜੀ, ਸਭ ਤੋਂ ਪਹਿਲਾਂ ਜੀ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਮੈਂ ਆਇਆ ਸੀ ਹੁਣੇ ਡੇਰੇ। अस्सलाम वालेकुम जी, की हाल चाल अफजाल मियाँ? अल्लाह का खान जी, तबीयत सेहत कैसी है? अल्लाह के बड़ा रहमतन जी। हाँ, की बन रहा? आज भाई ने बुलाया जी डेरे वास्ते। हाँ अब बूटे सुते ला रहे हैं, हाँ। ते गुलाबां दे ला रहे हैं बूटे, अच्छा ते इंशाल्लाह नर्सरी का काम भी जारू होएगा अपना, हाँ। ਤੇ ਇਨਸ਼ਾਅੱਲਾ ਆਸਤੇ ਸੇ ਕੰਮ ਅਸੀਂ ਵਧਾਉਣਾ ਹੈ। ਨਹੀਂ ਹੁਣ ਤੂੰ ਇੱਥੇ ਪੱਕਾ ਸਾਡੇ ਕੋਲ ਆ ਗਿਆ, ਤੂੰ ਇਹ ਹਾਂਜੀ ਹਾਂਜੀ ਪਤਾ ਆ ਗਿਆ ਜੀ। ਇਹ ਨਾ ਹੋਵੇ ਵੀ ਫਿਰ ਹੁਣ ਤੈਨੂੰ ਲੱਭਦੇ ਫਿਰ ਨਹੀਂ ਨਹੀਂ ਜੀ, ਮੈਂ ਇਨਸ਼ਾਅੱਲਾ ਬਾਈ ਨੇ ਮੈਨੂੰ ਪਤਾ ਲੈਣ ਦੇ। ਹਾਂ ਪਹਿਲੇ ਵੀ ਇਹ 2-3 ਸਾਲ ਪਹਿਲੇ ਵੀ ਇਹ ਕੰਮ ਕਰਦੇ ਰਹੇ ਆ ਜਿਹੜਾ। ਨਹੀਂ ਨਹੀਂ, ਉਹ ਤਾਂ 3 ਸਾਲ ਪਹਿਲਾਂ ਦੀ ਗੱਲ ਹੈ ਨਾ, ਮੈਂ ਹੁਣ ਦੀ ਗੱਲ ਕਰਦਾ ਵੀ ਹੁਣ ਤੂੰ ਪੱਕਾ ਸਾਡੇ ਨਾਲ। ਹਾਂਜੀ ਹਾਂਜੀ ਇਨਸ਼ਾਅੱਲਾ ਜੀ ਹਾਂ ਆ ਦਿਆਂ ਜੀ ਪਰਮਾਨੈਂਟ। ਹਾਂਜੀ ਵਾਹ ਬਾਈ ਵਾਹ। ਤੇ ਇਹ ਹੁਣ ਇਹ ਕੀ ਹੋਇਆ ਪਹਿਲਾਂ ਅੱਜ ਇਹ ਦੱਸੋ। ਅੱਜ ਰਾਣਾ ਸਾਹਿਬ ਨਾਲ ਤਾਂ ਬਾਅਦ ਵਿੱਚ ਗੱਲ ਕਰਾਂਗੇ, ਪਹਿਲਾਂ ਅਫਜ਼ਾਲ ਨਾਲ ਹੀ ਗੱਲ ਹੋਵੇ। ਇਹ ਜੀ ਪੌਦੇ ਨੂੰ ਪਾਣੀ ਪੂਣੀ ਲਾ ਰਹੇ ਆ ਜੀ, ਅੱਛਾ। ਤੇ ਉਸ ਤੋਂ ਬਾਅਦ ਸਫਾਈ ਸੁਬਹ ਮਾਰਾਂਗੇ ਜੀ, ਹਾਂ ਤੇ ਇਨਸ਼ਾਅੱਲਾ ਆਸਤੇ ਸੇ ਡੇਰਾ ਅੱਛਾ ਬਣਾਵਾਂਗੇ। ਅੱਛਾ ਹਾਂਜੀ ਲਓ ਜੀ, ਹੁਣ ਬੰਦਾ ਜਿਹੜਾ ਹੈ ਨਾ ਜੀ ਰਾਣਾ ਸਾਹਿਬ, ਉਹ ਤੁਹਾਨੂੰ ਪੂਰਾ ਉਹ ਕੰਮ ਵਾਲਾ ਲਾ ਦੇ। ਹਾਂ ਨਹੀਂ ਉਹ ਪੱਕੀ ਡਿਊਟੀ ਵਾਲੇ ਨਾ, ਹਾਂ ਕਿਉਂਕਿ ਉਹ ਅਸਲ 'ਚ ਬਾਕੀ ਬੰਦੇ ਫਿਰ ਉਰਾਂ ਪਰਾਂ ਜਗ੍ਹਾ ਤੇ ਕਰ ਰਹੇ ਹੁੰਦੇ ਨਾ, ਡੇਰੇ ਕੋਈ ਬੰਦਾ ਨਹੀਂ ਰਹਿੰਦਾ। ਫਿਰ ਅਸਲ 'ਚ ਦੱਸਾਂ ਕਿਆ ਵਾ, ਸਭ ਤੋਂ ਵੱਡੀ ਤੇ ਇਹ ਗੱਲ ਆ ਵੀ ਕੱਲ ਤੋਂ ਹੁਣ ਅਸੀਂ ਬੜੀ ਰੂਟੀਨ 'ਚ ਪੇਪਰ ਵਾਲੇ ਸਟੂਡੀਓ ਜਾ ਸਕਦੇ ਹਾਂ, ਤੇ ਅਫਜ਼ਾਲ ਇੱਥੇ ਰਿਹਾ ਕਰੇਗਾ। ਲਓ ਜੀ, ਅਸਲ 'ਚ ਆ ਬੜੀ ਖੁਸ਼ਖਬਰੀ ਜੀ ਰਾਣਾ ਸਾਹਿਬ ਨੇ ਸੁਣਾਈ ਹੈ। ਮੈਂ ਤੁਹਾਨੂੰ ਨਾ ਇੱਕ ਗੱਲ ਦੱਸਾਂ, ਯਕੀਨ ਕਰੋ, ਆ ਵਲੌਗ ਤਾਂ ਇੱਥੇ ਬਣਾਉਣੇ ਹੀ ਹੁੰਦੇ ਆ, ਅਸੀਂ ਇੱਥੇ ਵੀ ਬਣਾਉਣਾ ਉੱਥੇ ਵੀ ਬਣਾਉਣਾ, ਪਰ ਮੈਂ ਉਹ ਇਹ ਆ ਵੀ ਡੇਲੀ ਰਾਣਾ ਸਾਹਿਬ ਕਿਧਰੇ ਨਿਕਲਣ ਜੋਗੇ ਰਹੇ ਹੀ ਨਹੀਂ ਸੀ। ਕਿਧਰੇ ਬਹਿ ਕੇ ਅਸੀਂ ਕੋਈ ਗੱਪ ਛੱਪ ਝੱਟ ਕੋਈ ਇਦਾਂ ਦਾ ਨਿਜ਼ਾਮ ਜਿਹੜਾ ਕੋਈ, ਚਲੋ ਵੀਡੀਓ ਤੋਂ ਬਗੈਰ ਵੀ, ਵੀਡੀਓ ਤਾਂ ਇੱਥੇ ਵੀ ਹਰ ਰੋਜ਼ ਬਣੀ ਜਾਂਦੀ ਆ, ਫਿਰ ਜਿਹੜੀ ਬਹਿ ਕੇ ਵੀਡੀਓ ਬਣਾਉਣੀ ਆ ਨਾ, ਇੱਥੇ ਸ਼ੋਰ ਹੁੰਦਾ ਬੜਾ। ਹਾਂ ਤੇ ਉਹ ਫਿਰ ਅਫਜ਼ਾਲ ਨੂੰ ਕਿਹਾ ਵੀ ਅਫਜ਼ਾਲ ਨੇ ਕਿਹਾ ਜੀ ਮੈਂ ਡਿਊਟੀ ਜਿਹੜੀ ਹੈ ਨਾ ਦਿਨਾਂ ਮੈਂ ਇੱਥੇ ਜਿਹੜਾ ਵਾ ਨਾ, ਤੁਸੀਂ ਜਿੱਥੇ ਮਰਜ਼ੀ ਫਿਰੋ। ਹਾਂ ਤੇ ਮੈਂ ਕਿਹਾ ਚਲੋ ਬੜੀ ਅੱਛੀ ਗੱਲ ਆ ਜਿਹੜਾ ਨਾ। ਨਹੀਂ ਇਹ ਤਾਂ ਬੜਾ। ਲਓ ਜੀ ਅਫਜ਼ਾਲ ਮੀਆਂ, ਇਸ ਗੱਲ ਦੀ ਤੇਰੀ ਬੜੀ ਮਿਹਰਬਾਨੀ, ਜਿਹੜਾ ਤੂੰ ਇੱਥੇ ਹੁਣ ਪੱਕਾ ਆ ਗਿਆ ਨਾ, ਇਹ ਤਾਂ ਬੜਾ ਫਾਇਦਾ ਹੋਇਆ। ਬੜੀ ਗੱਲ ਹੈ ਜੀ। ਇਨਸ਼ਾਅੱਲਾ ਸਰ ਤੁਸੀਂ ਦੇਖੋਗੇ ਅਸੀਂ 28 ਦਿਨਾਂ 'ਚ ਤਾਂ ਥੋੜਾ ਚੇਂਜ ਕੀਤਾ, ਅਫਜ਼ਾਲ ਅਗਲੇ 8 ਦਿਨਾਂ 'ਚ ਕਾਫੀ ਚੇਂਜ ਲੈ ਕੇ ਆਇਆ। ਕਾਫੀ ਚੇਂਜ ਲੈ ਕੇ ਆਊਗਾ ਸਾਡਾ ਭਰਾ ਜੀ, ਵੀਰ ਆ ਸਾਡਾ। ਅੱਛਾ ਜੀ ਰਾਣਾ ਸਾਹਿਬ, ਆ ਜਾਓ ਆ ਜਾਓ, ਸਵਾਲੋ ਜਵਾਬ। ਬਹਿ ਜਾਓ, ਤਸ਼ਰੀਫ ਰੱਖੋ। ਅੱਛਾ ਹੁਣ ਦੱਸੋ ਮੈਨੂੰ, ਆ ਜਿਹੜਾ ਮਾਲ ਗਦਾਮ ਆ, ਇਹ ਹੁਣ ਇਹ ਕਲਮਾਂ ਉਹ ਤਾਂ ਹੋ ਗਈਆਂ ਗੁਲਾਬ ਦੀਆਂ, ਆ ਪਿਲਖਣ ਦੀਆਂ, ਆ ਪਿਲਖਣ ਦੀਆਂ ਕਲਮਾਂ। ਪਿਲਖਣ ਦੀਆਂ ਤਾਂ ਐਵੇਂ ਥੋੜੀ ਜਿਹੀ ਇੱਕ ਸ਼ਕਲ ਲਾਵਾਂਗੇ ਅਸੀਂ। ਅੱਜ ਪਹਿਲੇ ਜਿਹੜਾ ਨਾ ਗੁਲਾਬ ਦੀਆਂ ਅੱਜ ਕੱਟੀਆਂ ਵਾ, ਸਵੇਰੇ ਜਿਹੜਾ ਨਾ ਲਾਵਾਂਗੇ, ਕਿਉਂਕਿ ਇਸ ਟਾਈਮ ਫਿਰ ਸੈਕਿੰਡ ਟਾਈਮ ਪੱਠੇ ਪੁੱਠਿਆਂ ਦਾ ਵੀ ਕਰਨਾ ਹੁੰਦਾ ਨਾ, ਹੋਰ ਛੋਟੇ ਜਿਹੇ। ਅੱਛਾ ਰਾਣਾ ਸਾਹਿਬ, ਜਿਹੜੀ ਗੁਲਾਬ ਦੀ ਕਲਮ ਆ, ਹਾਂ ਇਹਨਾਂ ਨੂੰ ਥੈਲੀਆਂ 'ਚ ਨਾ ਲਾਈਏ? ਇਹਨਾਂ ਨੂੰ ਥੈਲੀਆਂ 'ਚ ਵੀ ਲਾਇਆ ਜਾ ਸਕਦਾ ਵਾ, ਤੇ ਨੀਚੇ ਵੀ ਲਾਇਆ ਜਾ ਸਕਦਾ ਵਾ। ਥੈਲੀਆਂ 'ਚ ਲਾਣੇ ਦਾ ਇਹ ਹੁੰਦਾ ਕਿ ਤੁਸੀਂ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਿਹੜਾ ਵਾ ਨਾ ਆਸਾਨੀ ਨਾਲ ਲਾ ਸਕਦੇ ਆ, ਲੇਕਿਨ ਅਸੀਂ ਕੁਛ ਐਸੇ ਲਾਣੇ ਆ ਕਿ ਜਿੱਥੇ ਪੌਦੇ ਜਿਹੜੇ ਨਾ ਲੱਗੇ ਇੱਥੋਂ ਪੱਟਣੇ ਨਹੀਂ ਹੈ।
ਨਹੀਂ ਮੈਂ ਕਹਿ ਰਿਹਾ ਵੀ ਆਪਾਂ ਥੈਲੀਆਂ 'ਚ ਗੁਲਾਬ ਲਾਈਏ ਵੀ ਅਗਾਂ ਨੂੰ ਆਪਾਂ ਕੋਈ ਥੋੜਾ ਬਹੁਤਾ ਗੁਲਾਬ ਜਿਹੜਾ ਆ ਉਹ ਲਾ ਲਾਂਗੇ। ਹਾਂ ਨਹੀਂ ਇਹਦਾ ਗੁਲਾਬ ਦਾ ਇੱਕ ਹੋਰ ਵੀ ਹੈ, ਤੁਹਾਨੂੰ ਥੈਲੀਆਂ ਜ਼ਰੂਰੀ ਨਹੀਂ ਹੁੰਦਾ ਥੈਲੀਆਂ 'ਚ। ਜਿਹੜਾ ਪੱਤੋ ਕਿ ਜਿਤਨਾ ਵੀ ਗੁਲਾਬ ਜਿਹੜਾ ਨਾ ਜਿਹੜੇ ਕਿੱਲਿਆਂ ਦੇ ਹਿਸਾਬ ਨਾਲ ਲੱਗਦਾ ਉਹ ਇਹ ਹੁੰਦਾ ਕਿ ਉਹਨੂੰ ਜੜ੍ਹਾਂ ਸਮੇਤ ਪੱਟਦੇ ਉਹਨੂੰ ਕਹਿੰਦੇ ਝਾੜਵਾਂ ਗੁਲਾਬ। ਉਹ ਲੱਗਦਾ ਨਵੰਬਰ ਦਸੰਬਰ 'ਚ। ਉੱਥੇ 2-2 ਲੱਖ ਪੌਦਾ ਜਿਹੜਾ ਨਾ ਕਿੱਲੇ 'ਚ ਲੱਗਿਆ ਹੁੰਦਾ ਵਾ ਹੈ ਕਲਮਾਂ। ਤੇ ਫਿਰ ਆਪਾਂ ਵੀ ਇੱਥੇ ਵਾਹਵਾ ਸਾਰੀਆਂ ਹਾਂ ਨਹੀਂ ਇੱਥੇ ਕਾਫੀ ਸਾਰੀਆਂ ਜਿੰਨੀਆਂ ਸਾਰੀਆਂ ਨਾ ਇਹ ਲਾਵਾਂਗੇ ਇਹਨਾਂ 'ਚੋਂ ਫਿਰ ਆਪਾਂ ਨਾ ਅਗਲੀ ਵਾਰੀ ਉਦੋਂ ਨਵੰਬਰ ਜੇ 'ਚ ਨਾ ਇਹ ਪੱਟ ਕੇ ਤੇ ਜਿੱਥੇ ਮਰਜ਼ੀ ਯਾਨੀ ਕਿ ਜੜ੍ਹਾਂ ਸਮੇਤ। ਨਹੀਂ ਇਹ ਤਾਂ ਫਿਰ ਥੋੜੀਆਂ ਹੈ ਨਹੀਂ ਥੋੜੀਆਂ ਨਹੀਂ ਹੈ ਅੱਛੀ ਖਾਸੀਆਂ ਕਲਮਾਂ ਕੁਝ ਹੋਰ ਵੀ ਲਾਵਾਂਗੇ ਹੈ ਹੋਰ ਕੋਈ ਥੋੜੀ ਜਿਹੀ ਮੈਂ ਕਿਹਾ ਜ਼ਿਆਦਾ ਕਰ ਹਾਂ ਨਹੀਂ ਕਰਾਂਗੇ ਤਾਂ ਕਿ ਉਹ ਨਾ ਕਿਉਂਕਿ ਫਿਰ ਉਹ ਜਿਹੜੀ ਨਾ ਪੌਦਾ ਤਾਂ ਇੰਨਾ ਮਹਿੰਗਾ ਨਹੀਂ ਹੁੰਦਾ ਐਗਰੋਜਨ ਦਾ, ਲੇਕਿਨ ਜਿਹੜਾ ਲੈ ਕੇ ਆਉਣਾ ਨਾ ਟਾਈਮ ਕੱਢਣਾ ਕਿਰਾਇਆ ਪੜਾ ਉਹ ਬੜਾ ਔਖਾ ਹੋ ਜਾਂਦਾ। ਹੁਣ 4000 ਪੌਦਾ ਫਰਜ਼ ਕੀਤਾ ਲੱਗਦਾ ਨਾ ਕਿੱਲੇ 'ਚ 4000 ਪੌਦਾ ਉੱਥੋਂ ਲਿਆਉਣਾ ਜਿਹੜਾ ਵਾ ਨਾ ਉਹ ਫਿਰ ਬੜਾ ਇਸ਼ੂ ਬਣਦਾ ਵਾ। ਇੱਥੇ ਜਿਹੜਾ ਨਾ 4000 ਕਲਮ ਲਾਉਣਾ ਕੋਈ ਐਡਾ ਇਸ਼ੂ ਨਹੀਂ ਹੈ। ਪਰ ਇਹਦੇ 'ਚ ਥੋੜ੍ਹਾ ਜਿਹਾ ਨਾ ਇਹੀ ਆ ਵੀ ਇਸ ਸਾਲ ਦੇ ਬਜਾਏ ਅਗਲੇ ਸਾਲ, ਨਾਲੇ ਤੁਹਾਡੇ ਕੋਲ ਹੁਣ ਜਗ੍ਹਾ ਵੀ ਇਸ ਸਾਲ ਵਿਹਲੀ ਨਹੀਂ ਸੀ। ਆਹੋ ਇਸ ਸਾਲ ਤਾਂ ਨਹੀਂ, ਹੁਣ ਅਗਲੀ ਵਾਰੀ ਤਾਂ ਸ਼ੁਰੂ ਕਰਾਂਗੇ। ਅੱਛਾ ਜੀ ਇੱਕ ਤਾਂ ਹੁਣ ਇਹ ਆ ਵੀ ਆ ਗੁਲਾਬ ਦੀਆਂ ਕਲਮਾਂ ਲਾਵਾਂਗੇ, ਆ ਪਿਲਕਣ ਰਾਣਾ ਸਾਹਿਬ ਇੱਥੇ ਲਾਉਣਗੇ ਕਲਮਾਂ ਲਾਵਾਂਗੇ। ਕਲਮਾਂ 'ਚ ਅਸੀਂ ਲੇਟ ਹੋ ਗਏ ਹਾਂ 10-15 ਦਿਨ, ਲੇਕਿਨ ਉਹ ਕੋਈ ਜਗ੍ਹਾ ਜੋ ਪਹਿਲੇ ਜਗ੍ਹਾ ਬਰਾਬਰ ਜਿਹੜਾ ਨਾ ਬਣਨੀ ਚਾਹੀਦੀ ਹੈ। ਤੇ ਇਹ ਤਾਂ ਲੱਕ ਹੈ ਕਿ ਸਾਡੇ ਕੋਲ ਨਾ ਪਾਣੀ ਕੁਛ ਹੈ, ਵਰਨਾ ਜਿਹੜਾ ਨਹਿਰੀ ਨਿਜ਼ਾਮ ਆ ਨਾ ਇਹ ਇੰਨਾ ਯਾਨੀ ਕਿ ਸਾਲ 'ਚ ਇੱਕ ਦਫਾ ਪੌਦੇ ਲਾਉਣ ਦਾ ਮੌਕਾ ਆਉਂਦਾ ਜਨਾਬ, ਉਹਨਾਂ ਦਿਨਾਂ 'ਚ ਨਹਿਰਾਂ ਬੰਦ ਹੁੰਦੀਆਂ। ਅੱਛਾ ਰਾਣਾ ਸਾਹਿਬ ਮੈਂ ਇਸ ਗੱਲੋਂ ਮੈਂ ਬੜਾ ਹੈਰਾਨ ਹਾਂ, ਇਹ ਸਾਡੇ ਪਾਕਿਸਤਾਨ ਦੀ ਇਹ ਪਾਲਿਸੀਆਂ ਹੈਗੀਆਂ ਵੀ ਸਾਡੇ ਇੱਥੇ ਅਕਸਰ ਇਦਾਂ ਹੁੰਦਾ ਵੀ ਜਿਹੜੇ ਵੇਲੇ ਸ਼ਹਿਰ ਦੀ ਲੋੜ ਆ ਨਾ ਉਸ ਟਾਈਮ ਉਹ ਸ਼ਹਿਰ ਮੌਜੂਦ ਨਹੀਂ ਹੁੰਦੀ। ਹੁਣ ਪਤਾ ਕਿਸੇ ਅੰਗਰੇਜ਼ਾਂ ਦਾ ਦੌਰ 'ਚ ਹੋਇਆ ਵੀ ਮਹੀਨੇ ਦੀ ਸਫਾਈ ਵਾਲਾ ਜਿਹਨਾਂ ਨਹਿਰਾਂ ਸਾਫ਼ ਨੇ, ਹੁਣ ਨਹਿਰਾਂ ਦੀ ਸਫਾਈ ਵੀ ਕੋਈ ਨਹੀਂ ਹੁੰਦੀ ਹੈ ਐਡੀ। ਔਰ ਨਹਿਰਾਂ ਦਾ ਮਹੀਨਾ ਕੀ ਹੁਣ ਦੇਖੋ 13 ਤਰੀਕ ਦੇ ਤੁਸੀਂ ਕਹਿ ਰਹੇ ਸੀ ਬਲਕਿ ਵੀ ਇਹ ਅੱਜ ਨਹੀਂ, ਮੈਂ ਕਿਹਾ ਇਹ ਮਹੀਨੇ ਤੋਂ ਉੱਪਰ ਹੀ ਜਾਣੀ ਹੈ। ਹੁਣ ਦੇਖ ਲਓ ਅੱਜ ਯਾਨੀ ਕਿ ਹੋ ਗਈ ਹੈ 24 ਤੇ 1 ਮਹੀਨਾ ਤੇ 11 ਦਿਨ ਜਿਹੜੇ ਆ ਨਾ ਉਹ ਹੋ ਗਏ ਆ ਨਹਿਰ ਬੰਦ ਨੂੰ, 40 ਦਿਨ ਹੋ ਗਏ ਹੈ ਹੁਣ 40। ਔਰ ਫਿਰ ਆਹ ਜਿਹੜਾ ਨਾ ਜਿੰਨਾ ਪੌਦੇ ਲਗਾਉਣੇ ਦਾ ਕਲਮਾਂ ਲਗਾਉਣੇ ਦਾ ਤਾਂ ਤਕਰੀਬਨ ਟਾਈਮ ਸਮਝੋ ਨਾ ਕਿ ਵੀ 80-90% ਲੰਘ ਗਿਆ ਹੈ ਐਵੇਂ ਯਾਨੀ ਕਿ ਆਖਰੀ ਹਫਤਾ। ਤੇ ਇਹਦੇ 'ਚ ਹੁਣ ਕੀ ਬਹੁਤ ਸਾਰੀ ਜਗ੍ਹਾ 'ਤੇ ਨਾ ਇਸ ਕਰਕੇ ਹੀ ਨਹੀਂ ਹੋ ਸਕਦਾ ਕੰਮ ਕਿ ਇਹਨਾਂ ਦਿਨਾਂ 'ਚ ਜਿਨ੍ਹਾਂ ਦਿਨਾਂ 'ਚ ਪੌਦੇ ਲਗਾਉਣੇ ਦਾ ਮੌਕਾ ਹੁੰਦਾ ਨਾ ਪਾਣੀ ਕੋਈ ਨਹੀਂ ਹੁੰਦਾ ਹੈ। ਫਿਰ ਇੱਕ ਕਣਕ ਨੂੰ ਯਾਨੀ ਕਿ ਇੱਥੇ ਇੱਕ ਬੜਾ ਜ਼ਰੂਰੀ ਜਿਹਾ ਪਾਣੀ ਹੁੰਦਾ ਵਾ ਹਾਂਜੀ ਹੈ ਉਹ ਜਾਂ ਤਾਂ ਇਹ ਪਾਣੀ ਆ ਨਾ ਉਹ ਵਕਤ ਤੋਂ ਪਹਿਲੇ ਲੱਗ ਜਾਂਦਾ ਵਾ ਹੈ ਜਾਂ ਫਿਰ ਲੇਟ ਹੋ ਜਾਂਦਾ ਜਾਂ ਬਹੁਤ ਲੇਟ ਹੋ ਜਾਂਦਾ। ਹਾਂ ਤੇ 5-10 ਮਣ ਦਾ ਯਾਨੀ ਕਿ ਫਰਕ ਜਿਹੜਾ ਨਾ ਸਿਰਫ ਆ ਨਹਿਰਾਂ ਵਾਲੇ ਸ਼ਡਿਊਲ ਕਰਕੇ ਹੀ ਨਾ। ਪਰ ਮੇਰੇ ਖਿਆਲ ਹੈ ਕਿ ਇਹਨੂੰ ਯਾਰ ਕਿਸੇ ਨਾ ਕਿਸੇ ਹਿਸਾਬ 'ਚ ਇਸ ਤਰ੍ਹਾਂ ਹੋਣਾ ਚਾਹੀਦਾ ਕਿ 15 ਦਿਨਾਂ ਤੋਂ ਬਾਅਦ ਨਾ ਹੈ ਇਹ 15 ਦਿਨ ਬੰਦੀ ਬਸ 15 ਦਿਨਾਂ ਦੀ ਹੋਣੀ ਚਾਹੀਦੀ ਹੈ। ਵੈਸੇ ਇਹ ਹੁੰਦੀ ਤਾਂ ਪਤਾ ਨਹੀਂ ਸਰਕਾਰੀ 22 ਦਿਨਾਂ ਦੀ ਕਿੰਨੇ ਦਿਨਾਂ ਦੀ ਆ, ਲੇਕਿਨ ਇਹ 40 ਦਿਨ ਹੀ ਚੱਲਦੀ ਹੈ। 40 ਦਿਨ ਹਾਂ ਇਹ ਬਹੁਤ ਹੀ ਯਾਨੀ ਕਿ ਨੁਕਸਾਨ ਹੈ ਯਾਰ ਬਹੁਤ। ਉਹ ਖਾਸ ਤੌਰ 'ਤੇ ਉਹ ਇਲਾਕੇ ਜਿੱਥੇ ਨਹਿਰੀ ਪਾਣੀ ਤੋਂ ਇਲਾਵਾ ਦੂਸਰਾ ਪਾਣੀ ਨਾ ਅਵੇਲੇਬਲ ਨਹੀਂ। ਮੈਂ ਕਈ ਵਾਰੀ ਸੋਚਦਾ ਸੀ ਕਿ ਯਾਰ ਮੈਂ ਨਾ ਇੰਨੇ ਪੌਦੇ ਸ਼ੌਕ ਰੱਖਣ ਦੇ ਬਾਵਜੂਦ ਵੀ ਮੈਂ ਉੱਥੇ ਕਿਉਂ ਨਹੀਂ ਕਲਮਾਂ ਲਾਉਣ 'ਚ ਜਿਹੜਾ ਵਾ ਨਾ ਕਾਮਯਾਬ ਹੋਇਆ। ਵੀ ਮਸਲਾ ਹੀ ਇਹੀ ਹੁੰਦਾ ਸੀ ਵੀ ਕਲਮਾਂ ਲਾਉਣੇ ਦਾ ਜਦੋਂ ਮੌਕਾ ਆਉਣਾ ਉਦੋਂ ਨਹਿਰ ਬੰਦ ਹੋਣੀ ਹੈ, ਨਹਿਰ ਹੀ ਨਹੀਂ ਅਵੇਲੇਬਲ ਹੋਣੀ ਹੈ। ਸਹੀ ਗੱਲ ਹੈ ਤੁਹਾਡੀ। ਆ ਤਾਂ ਵੈਸੇ ਰਾਣਾ ਸਾਹਿਬ ਨੇ ਬੜੀ ਸੋਹਣੀ ਗੱਲ ਕੀਤੀ ਹੈ ਜੀ ਵੀ ਜਦੋਂ ਲੋੜ ਹੁੰਦੀ ਹੈ ਜਦੋਂ ਸ਼ੈ ਹੁੰਦੀ ਕੋਈ ਨਹੀਂ ਤੇ ਬਾਅਦ 'ਚ ਫਿਰ ਜਨਾਬ ਜੀ ਪਰ ਸਾਡੇ ਇੱਥੇ ਤਾਂ ਜੀ ਨਿਜ਼ਾਮ ਪਹਿਲਾਂ ਵੀ ਇਹ ਕੋਈ ਨਵੀਂ ਗੱਲ ਤਾਂ ਨਹੀਂ ਹੈ। ਤਾਂ ਹਾਲਾਂਕਿ ਅਗਰ ਇਹ ਦਸੰਬਰ ਜੇ ਹੋ ਜੇ ਨਾ ਆਹੋ ਜਿੱਥੇ ਪਾਣੀ ਦੀ ਦੇਖੋ ਨਾ ਉੱਥੇ ਕਰ ਲਓ ਉਹੀ ਕੰਮ ਜਿਹੜਾ ਕੋਈ ਕਰਨਾ। ਉੱਥੇ ਕਿਹੜਾ ਖਾਟੀ ਪਤਾ ਨਹੀਂ ਦਸੰਬਰ 'ਚ ਕਈਆਂ ਖੁੱਡੀਆਂ ਹੋ ਜਾਂਦੀਆਂ ਕਿ ਕੀ ਗੱਲਬਾਤ ਹੈ ਸਮਝ ਨਹੀਂ ਆਉਂਦੀ। ਅੱਛਾ ਰਾਣਾ ਸਾਹਿਬ ਨਾ ਬੱਕਰੀਆਂ ਅੱਜ ਖੁਰਲੀ ਖਾਲੀ ਹੈ ਮੈਂ ਕਹਿੰਦਾ ਅੰਦਰ ਸ਼ਿਫਟ ਹੋ ਗਈਆਂ। ਹਾਂ ਜੀ ਉਹ ਸ਼ਿਫਟ ਹੋ ਗਈਆਂ ਅੰਦਰ। ਬੱਕਰੀਆਂ ਅੰਦਰ ਕੱਲ ਜਿਹੜੀਆਂ ਨਾ ਸ਼ਿਫਟ ਕਰ ਦਿੱਤੀਆਂ। ਹਾਲੇ ਬੱਕਰੀਆਂ ਦੀ ਖੁਰਲੀ ਜਿਹੜੀ ਹੈ ਨਾ ਉਹ ਭਾਈ ਤਾਰਕ ਕੋਲ ਗਈ ਹੋਈ ਆ, ਬਣ ਕੇ ਆਈ ਨਹੀਂ ਹਲੇ। ਬਣ ਕੇ ਨਹੀਂ ਆਈ ਹੈ ਲੇਕਿਨ ਅਸੀਂ ਜੁਗਾੜ ਜਿਹਾ ਲਾਇਆ ਆਵਾਜ਼ ਉਹ ਕਰਨੀ। ਆਹੋ ਇਹਦੇ ਉੱਤੇ ਨਾ ਅਫਜ਼ਾਲ ਮੀਆਂ ਆ ਢੱਕਦੇ ਬੋਰੀ ਵੀ ਇਹ ਧੁੱਪ ਜਿਹੜਾ ਨਾ ਇਹਨੂੰ ਤਾਂ ਬਲਕਿ ਇਹਦੇ ਉੱਤੇ ਜੇ ਪਤਲਾ ਹੋ ਸਕੇ ਨਾ ਤੇ ਪਾਣੀ ਦਾ ਤਰੋਕਾ ਵੀ ਲਾ ਦੇ। ਕਿਉਂ ਜੀ ਰਾਣਾ ਸਾਹਿਬ ਹੈ ਸਾਰੀ ਬੱਤਰ 'ਚ ਰਹਿੰਦੀਆਂ ਬੱਤਰ 'ਚ ਰਹਿੰਦੀਆਂ। ਲਓ ਜੀ ਆ ਦੇਖੋ ਨਾ ਹੁਣ ਇਹਨਾਂ ਦਾ ਨਾ ਰੱਸਿਆਂ ਤੋਂ ਜਾਨ ਜਿਹੜੀ ਹੈ ਨਾ ਹਾਂਜੀ ਛੁੱਟ ਗਈ। ਇਹ ਸਿਰਫ ਰਾਤ ਨੂੰ ਹਲੇ ਥੋੜੇ ਜਿਹੇ ਦਿਨ ਠੰਡ ਆ ਤੇ ਹਲੇ ਅੰਦਰ ਬਾਕੀ ਵਰਨਾ 24 ਆ ਰਹੀ ਇੱਥੇ ਜਿਹੜਾ ਵਾ ਨਾ
ਇਹ ਰਿਹਾ ਕਰਨਗੀਆਂ ਤੇ ਹਲੇ ਇਹਦੇ ਤੇ ਛੱਤ ਨਹੀਂ ਆ ਅਸੀਂ ਫੁੱਲੀ ਦਾ ਸੀ ਆ ਦੇਖੋ ਅੱਜ ਗਾੜ ਕੱਢਿਆ ਆਹੋ ਚਲੋ ਤੇ ਇੱਥੇ ਜਿਹੜਾ ਨਾ ਪੱਠੇ ਘੱਟ ਦਾ ਆਇਆ ਹੋਏ ਆ ਇੱਥੋਂ ਆਣ ਕੇ ਆਪਣਾ ਜਿੱਤਨੇ ਜਿਹੜੇ ਆ ਨਾ ਆ ਗੁਲਾਬ ਦਾ ਜਿਹੜਾ ਸੀ ਕਚਰਾ ਇਹ ਵੀ ਜਿਹੜਾ ਉਹਨੇ ਖਾ ਗਈਆਂ ਜੀ ਪੱਤੇ ਖਾਦੇ ਹੋਣੇ ਬਾਕੀ ਤਾਂ ਨਹੀਂ ਖਾ ਜਾਂਦੀ ਹੈ ਬੱਕਰੀ ਜਿਹੜੀ ਹੈ ਨਾ ਬੱਕਰੀਆਂ ਦੇ ਸੱਪ ਤੋਂ ਇਲਾਵਾ ਜਿਹੜਾ ਵਾ ਨਾ ਹਾਂਜੀ ਹਰ ਸ਼ੈ ਖਾ ਜਾਂਦੀ ਹੈ ਤੇ ਇਹ ਬਾਹਰ ਫਿਰ ਅਸੀਂ ਜਿਹੜਾ ਨਾ ਉਹ ਬੜਾ ਪੁਰਾਣਾ ਯਾਨੀ ਕਿ ਜਿਹੜਾ ਵਾ ਨਾ ਪਈ ਸੀ ਚੀਜ਼ਾਂ ਉਹ ਕੁਝ ਸੀਤ ਚ ਕੀਤੀਆਂ ਵਾ ਤੇ ਨਹੀਂ ਬਾਅਦ ਦੀ ਰਸੀਦ ਤਾਂ ਮੈਂ ਬਾਅਦ ਚ ਦੇਖੂੰਗਾ ਇਹ ਦਿਖਾਓ ਨਾ ਵੀ ਇਹ ਹੁਣ ਕਿੱਥੇ ਤੱਕ ਗੱਲ ਪਹੁੰਚੀ ਬਲਕਿ ਸਾਨੂੰ ਇੱਕ ਹੋਰ ਵੀ ਨਾਲ ਜਿਹੜੀ ਹੈ ਨਾ ਚੀਜ਼ ਇਹਦੇ ਵਿੱਚ ਬਲਕਿ ਇੱਕ ਦਿਨ ਹੋਇਆ ਕਿ ਜਿਸ ਦਿਨ ਆਪਾਂ ਸਾਹੀਵਾਲ ਗਏ ਨਾ ਉਸ ਦਿਨ ਇਹਨੂੰ ਨਾ ਪਾਣੀ ਨਹੀਂ ਲੱਗ ਸਕਿਆ ਆਪਾਂ ਚਲੇ ਗਏ ਨਹੀਂ ਜੀ ਨਹੀਂ ਰਾਣਾ ਸਾਹਿਬ ਉਹ ਜਿਹੜੀ ਗੱਲ ਆ ਨਾ ਵੀ ਜੇ ਤੁਸੀਂ ਕਹੋ ਵੀ ਪਟਾਕਾ ਪਟੂਕੇ ਵਾਲੀ ਗੱਲ ਉਹ ਕੋਈ ਨਹੀਂ ਹੋਣੀ ਜੀ ਨਹੀਂ ਪਟਾਕੇ ਨਹੀਂ ਮੈਂ ਤਾਂ ਕਰ ਨਹੀਂ ਚੱਲੇਗੀ ਬਸ ਤੁਸੀਂ ਆ ਦੇਖੋ ਫੁੱਟਣੀ ਸ਼ੁਰੂ ਹੋ ਗਈ ਆ ਲੇਕਿਨ ਮੈਂ ਕਹਿ ਰਿਹਾ ਕਿ ਥੋੜੀ ਜੀ ਨਾ ਇਹਦੀ ਗਰੋਥ ਨਾ ਇੱਕ ਦਿਨ ਲੇਟ ਆ ਇੱਕ ਕਿਸਮ ਦੀ ਰਾਣਾ ਸਾਹਿਬ ਸੱਤਾਂ ਵਾਲੀ ਜਿਹੜੀ ਦਿਨਾਂ ਵਾਲੀ ਗੱਲ ਸੀ ਨਾ ਉਹ ਤਾਂ ਹੈ ਫੇਲ ਹੁਣ ਨਹੀਂ ਹਲੇ ਕੋਈ ਤੁਸੀਂ ਦੇਖੋ ਤਾਂ ਸਹੀ ਉਹ ਨਹੀਂ ਰਾਣਾ ਸਾਹਿਬ 7 ਦਿਨਾਂ ਵਾਲੀ ਤਾਂ ਹੈ ਫੇਲ 7 ਨਹੀਂ 8 ਹੋ ਜਾਣਗੇ ਯਾਰ ਇੱਕ ਦਿਨ ਦਾ ਫਰਕ ਬਸ ਜਿਹੜਾ ਨਾ ਚਲੋ ਜੀ ਅੱਜ ਇਹਨੂੰ 4 ਦਿਨ ਹੋ ਗਏ ਆ ਫਿਰ ਬੰਦੇ ਕਹਿੰਦੇ ਆ ਵੀ ਤੂੰ ਬਹਿਸ ਕਰ ਰਿਹਾ ਰਾਣੇ ਨਾਲ ਚਲੋ ਜੀ 4 ਦਿਨ ਹੋ ਗਏ ਜੀ ਇਹਨਾਂ ਨੂੰ ਰਾਣਾ ਸਾਹਿਬ ਨੇ 7 ਦਿਨਾਂ ਦਾ ਕਿਹਾ ਸੀ ਨਹੀਂ ਯਾਰ ਕਿੱਥੋਂ 4 ਦਿਨ ਕਿਸ ਤਰ੍ਹਾਂ ਹੋ ਗਏ ਪਰਸੋਂ ਪਹਿਲਾ ਦਿਨ ਸੀ ਰਾਣਾ ਸਾਹਿਬ ਵੀਡੀਓ ਜਿਹੜੀ ਉੱਤੇ ਲੱਗੀਆਂ ਹੋਈਆਂ ਮੌਜੂਦ ਆ ਅੱਛਾ ਇਹ ਕੋਈ ਕਿਧਰੇ ਉਹ ਨਹੀਂ ਹੈਗਾ ਵੀਡੀਓ ਦੀਆਂ ਡੇਟ ਦੇਖ ਲਿਓ ਤੇ ਤੁਹਾਨੂੰ ਫਿਰ ਪਤਾ ਲੱਗ ਜਾਊਗਾ ਚਲੋ ਹੈ ਅੱਛਾ ਆਹ ਦੇਖ ਲਓ ਕਿ ਆਹ ਨਾ ਮੇਰੀ ਗੱਲ ਸੁਣੋ ਅਸੀਂ ਉਸੇ ਦਿਨ ਹੀ ਬੀਜ ਨਾ ਇਹ ਪਾਏ ਆ ਤੇ ਇਹ ਹੁਣ ਸਹੀ ਵਾਲਾ ਆਪਾਂ ਪਰਸੋਂ ਗਏ ਆਹੋ ਸਹੀ ਵਾਲਾ ਤਾਂ ਪਰਸੋਂ ਗਏ ਨਾ ਉਹ ਕੀ ਗੱਲ ਆ ਦੇਖਣਾ ਇਹ ਅਸੀਂ ਨਾ ਜ਼ਮੀਨ ਤੇ ਥੋੜੇ ਜਿਹੇ ਬੀਜ ਜਿਹੜੇ ਨਾ ਅਗਾਫੀ ਸੀ ਜਿਹੜੇ ਆ ਇਹ ਉਸ ਦਿਨ ਉਹਨਾਂ ਚ ਫੈਂਟ ਪਾਏ ਸੀ ਇਹ ਬਾਕੀ ਇੱਥੇ ਜਿੰਦੇ ਤੇ ਇਹ ਵੀ ਦੇਖ ਲਓ ਨਾ ਅੰਗੂਰ ਜਿਹੜਾ ਵਾ ਨਾ ਇਹਨੂੰ ਤਾਂ ਮਿੱਟੀ ਲੱਗ ਗਈ ਨਾ ਜਦੋਂ ਸਾਇਲ ਐਪਲੀਕੇਸ਼ਨ ਹੋ ਗਈ ਫਿਰ ਤਾਂ ਗਲਤ ਉਹ ਵੀ ਇੰਨੇ ਫੁੱਟ ਰਹੇ ਆ ਉਸ ਬਗੈਰ ਮਿੱਟੀ ਤੋਂ ਮੈਂ ਇਹ ਕਹਿ ਰਿਹਾ ਕਿ ਇਹ ਤਰੀਕਾ ਜਿਹੜਾ ਨਾ ਅਗਰ ਅਸੀਂ ਆਮ ਤੌਰ ਤੇ ਜਦੋਂ ਪੱਠੇ ਬੀਜਦੇ ਆ ਨਾ ਅਸੀਂ ਪਾਣੀ 'ਚ ਭੇਜ ਦਿੰਦੇ ਆ 12 ਘੰਟੇ ਕ ਅਗਰ ਜੇ ਇਸ ਤਰ੍ਹਾਂ ਯਾਨੀ ਕਿ ਅੰਗੂਰ ਮਾਰ ਕੇ ਜਿਹੜਾ ਬੀਜਿਆ ਜਾਏ ਤੇ ਫਿਰ 2-3 ਦਿਹਾੜੇ ਯਾਨੀ ਕਿ ਜਿਹੜਾ ਨਾ ਵੈਸੇ ਆਮ ਤੌਰ ਤੇ ਕਿੰਨੇ ਦਿਨਾਂ ਬਾਅਦ ਨਿਕਲਦੇ ਆ ਪੱਠੇ ਅਗਰ ਬੱਤਰ ਬੀਜਦੇ ਹੋਣ ਰਾਣਾ ਸਾਹਿਬ ਮੌਸਮ ਦੀ ਹੁੰਦੀ ਆ ਥੋੜੀ ਜੀ ਠੰਡੇ ਮੌਸਮ 'ਚ ਲੇਟ ਨਿਕਲਦੇ ਆ ਗਰਮ 'ਚ ਜਲਦੀ ਨਿਕਲ ਜਾਂਦੇ ਆ ਪਰ ਉਹਦੇ 'ਚ ਇਹ ਹੁੰਦਾ ਇੱਕ ਗੱਲ ਤੋਂ ਬਚਤ ਹੋ ਸਕਦੀ ਹੈ ਨਾ ਵੀ ਜਿਹੜੀ ਅਸੀਂ ਉਹ ਪੱਠੇ ਕੱਢਦੇ ਆ ਨਾ ਜੀ ਮੱਕੀ ਉਹਦੇ ਚੋਂ ਵੀ ਕੁਝ ਦਾਣੇ ਉੱਪਰ ਰਹਿ ਜਾਂਦੇ ਆ ਜਿਹੜੇ ਫੋਟ ਨਹੀਂ ਮਾਰ ਸਕਦੇ ਹੈ ਜਾਂ ਜਿਨ੍ਹਾਂ ਨੂੰ ਮੱਕੀ ਕਿਉਂਕਿ ਮੱਕੀ ਜਿਹੜੀ ਆ ਨਾ ਗਿੱਲੇ ਦੀ ਨਹੀਂ ਹੈਗੀ ਇਹ ਹੈਗੀ ਆ ਭਗਾਰੇ ਦੀ ਚਰੀ ਆ ਇਹ ਗਾਰੇ ਦੀ ਵੀ ਜਦੋਂ ਗਾਡੀ ਕਰੋ ਨਾ ਸਿਆਣਿਆਂ ਦੀ ਗੱਲ ਬਣੀ ਹੋਈ ਆ ਵੀ ਚਰੀ ਗਾਰੇ ਦੀ ਤੇ ਮੱਕੀ ਭਗਾਰੇ ਦੀ ਇਹ ਥੋੜੀ ਜੀ ਜ਼ਮੀਨ ਜਿਹੜੀ ਹੈ ਨਾ ਖੁਸ਼ਕ ਮਾੜੇ ਜਿਹਾ ਬੱਤਰ ਹੋਵੇ ਨਾ ਭਗਾਰਾ ਜਿਹਾ ਹੋਵੇ ਉਹ ਜ਼ਿਆਦਾ ਇਹ ਫੁੱਟ ਜਾਂਦੀ ਹੈ ਅੱਛਾ ਆ ਵੀ ਹੁਣ ਕੋਈ ਥੋੜਾ ਜਿਹਾ ਸਿਸਟਮ ਇੱਥੋਂ ਤੱਕ ਹੈ ਆ ਬਰਾਬਰ ਹੋ ਗਿਆ ਹੈ ਅਸਲ 'ਚ ਇੰਤਜ਼ਾਰ ਆ ਟਰੈਕਟਰ ਦਾ ਵਰਨਾ ਤਾਂ ਇਹ ਅਸੀਂ ਆ ਦੇਖੋ ਇੰਨਾ ਕਾ ਆ ਕਰ ਦਿੱਤਾ ਵਾ ਆ ਤਾਂ ਕਈਆਂ ਨਾਲ ਹੀ ਹੋ ਗਿਆ ਨਾ ਕਈਆਂ ਨਾਲ ਹੋ ਗਿਆ ਹਾਂ ਤੇ ਆ ਅਗਲਾ ਵੀ ਹਾਂ ਇਹ ਹੋ ਜਾਏਗਾ ਬਸ ਉਹ ਮਿੱਟੀ ਜਿਹੜੀ ਹੈ ਨਾ ਅਜ਼ਾਫੀ ਉਹ ਪੱਟੀ ਆ ਉਹ ਇੱਥੇ ਆ ਜਾਏਗੀ ਇਹ ਜਗ੍ਹਾ ਯਾਨੀ ਕਿ ਇੱਥੇ ਤੱਕ ਦਾ ਲੈਵਲ ਜਿਹੜਾ ਨਾ ਸਾਰੇ ਦਾ ਇਹ ਹੋ ਜਾਏਗਾ ਇਹ ਵੀ ਜਗ੍ਹਾ ਵੀ ਫਿਰ ਨਾ ਅਸੀਂ ਪਲਾਂਟੇਸ਼ਨ ਲਈ ਯੂਜ਼ ਕਰਾਂਗੇ ਇਹ ਦੇਖੋ ਹੁਣ ਇੱਕ ਦੋਸਤ ਕਹਿ ਰਹੇ ਸੀ ਪਹਿਲਾਂ ਵੀ ਜਗ੍ਹਾ ਦੇਖ ਹੁਣ ਕਿਸ ਤਰ੍ਹਾਂ ਇਹ ਹਾਲਤ ਕੀ ਆ ਤੇ ਅਗਲੇ 10-15 ਦਿਨਾਂ ਬਾਅਦ ਕਿਹੜੀ ਹਾਲਤ ਹੋਣੀ ਹੈ ਹਾਂਜੀ ਨਹੀਂ ਹੌਲੀ ਹੌਲੀ ਜੀ ਹਾਲਾਤ ਤਾਂ ਬਦਲਦੇ ਜਾ ਰਹੇ ਆ ਤੇ ਜਿੱਦਾਂ ਜਿੱਦਾਂ ਟਾਈਮ ਲੱਗੂਗਾ ਉਦੋਂ ਫਿਰ ਇੱਕ ਹੋਰ ਹੁੰਦਾ ਘਾਹ ਤਾਂ ਆਪੇ ਉੱਗਿਆ ਜੀ ਦਰਖਤ ਆ ਨਾ ਜਿਹੜੇ ਦਰਖਤ ਲਾਣਾ ਕੋਈ ਇਸ਼ੂ ਨਹੀਂ ਹੈ ਦਰਖਤਾਂ ਨੂੰ ਸਾਹਮਣਾ ਜਿਹੜਾ ਨਾ ਉਹ ਇਸ਼ੂ ਆ ਸਾਡੀ ਗਵਰਨਮੈਂਟ ਨਾ ਲੱਖਾਂ ਦਰਖਤ ਲਾਉਂਦੀ ਆ ਲੇਕਿਨ ਉਹ ਫਾਲੋ ਅਪ ਨਹੀਂ ਹੁੰਦਾ ਹੈ ਤੁਸੀਂ ਦੇਖੋ ਇਹਨਾਂ ਦਿਨਾਂ 'ਚ ਨਾ ਬਾਅਦ ਵਿੱਚ ਉਹ 100 'ਚੋਂ ਕੋਈ 5 ਦਰਖਤ ਮੁਸ਼ਕਿਲ ਨਾਲ ਚੱਲ ਰਹੇ ਹੁੰਦੇ ਆ ਹੈ ਕਿਉਂਕਿ ਉਹਦਾ ਇਹ ਹੁੰਦਾ ਕਿ ਲਾ ਕੇ ਨਾ ਅਸੀਂ ਭੁੱਲ ਜਾਂਦੇ ਆ ਤੇ ਹੁਣ ਮੈਂ ਕਿਉਂ ਐਡਾ ਵਸੂਕ ਨਾਲ ਕਹਿੰਦਾ ਸੀ ਕਿ ਨਾ ਵੀ ਇਹ ਸਾਰੇ ਫੁੱਟਣਗੇ ਸਾਨੂੰ ਪਤਾ ਸੀ ਵੀ ਅਸੀਂ ਇਹਨਾਂ ਦਾ ਨਾ ਫਾਲੋ ਅਪ ਰੱਖਣਾ ਵਾ ਇਹ ਦੇਖ ਲਓ ਕਿ ਹੁਣ ਅਸੀਂ ਇਹਨੂੰ ਪਾਣੀ ਤਕਰੀਬਨ
ਰੋਜ਼ਾਨਾ ਜਾਂ ਇੱਕ ਦਿਨ ਛੱਡ ਕੇ ਜਿਹੜਾ ਵਾ ਨਾ ਇਹ ਲਗਾਉਂਦੇ ਆ। ਤੇ ਇਹ ਹੁਣ ਇਸੇ ਕਰਕੇ ਅਗਰ ਜੇ ਇਹਨਾਂ ਨੂੰ ਲਾ ਫੁੱਟੇ ਨਹੀਂ ਹੈਗੇ ਹਲੇ, ਇਹ ਨਹੀਂ ਇਹਨਾਂ ਦੇ ਫੁੱਟਣ ਦੇ ਦਿਨ ਨਹੀਂ ਆਏ ਹੈ। ਤੁਸੀਂ ਕਿਤੇ ਵੀ ਦੇਖ ਲਓ ਤੁਹਾਨੂੰ ਪਾਪੂਲਰ ਵਾਲੇ ਫੁੱਟਿਆ ਨਜ਼ਰ ਨਹੀਂ ਆਏਗਾ। ਉਹ ਦੇਖੋ ਸਾਹਮਣੇ ਨਜ਼ਰ ਆ ਰਹੀ ਨਾ ਬਕੈਨ ਉਹ ਟਾਲੀਆਂ, ਉਹ ਬਕੈਨਾ ਫੁੱਟ ਰਹੀਆਂ ਇੱਥੇ, ਟਾਲੀ ਜਿਹੜੀ ਆ ਉਹ ਟਾਲੀ ਫੁੱਟ ਰਹੀ ਆ। ਜਿਹੜੀਆਂ ਚੀਜ਼ਾਂ ਹਾਲੇ ਜਿਨ੍ਹਾਂ ਦਾ ਫੁੱਟਣ ਦੇ ਹੈ ਉਹ ਦੇਖੋ ਪਾਪੂਲਰ ਤੁਹਾਨੂੰ ਉਹ ਪਰਾਂ ਵੀ ਨਜ਼ਰ ਆ ਰਹੇ ਦੂਰ ਨਹੀਂ। ਹਾਂ ਤੇ ਪਾਪੂਲਰ ਨਹੀਂ ਹਲੇ ਫੁੱਟਣ ਦੇ ਦਿਨ ਹੈ। ਇਸ ਤਰ੍ਹਾਂ ਹੀ ਕਿ ਐਸਾ ਚੀਜ਼ਾਂ ਜਿਹੜੀਆਂ ਨਾ। ਬਾਕੀ ਅੱਜ ਨਹਿਰ ਆ ਗਈ ਆ, ਕਣਕ ਨੂੰ ਕੁਛ ਥੋੜ੍ਹੀ ਜਿਹਾ ਏਰੀਆ ਰਹਿੰਦਾ ਸੀ ਉੱਥੇ ਪਾਣੀ ਨਹੀਂ ਛੱਡ ਕੇ ਉਹ ਪਾਣੀ ਲਾਉਂਦੇ ਆ, ਪੱਟਿਆਂ ਨੂੰ ਪਾਣੀ ਲਾਉਂਦੇ ਆ। ਤੇ ਚਲੋ ਇਹ ਤਾਂ 1% ਫਾਰਮੂਲਾ ਰਾਣਾ ਸਾਹਿਬ। ਹਾਂ ਰੌਲਾ ਕੋਈ ਨਹੀਂ, ਭਾਵੇਂ ਤੁਸੀਂ 1 ਇੰਚ ਵੀ ਵਾਧਾ ਕੀਤਾ, ਅਸੀਂ ਉਹ ਗਿਣਤੀ ਗਿਣਿਆ ਗਿਆ। ਨਹੀਂ ਬੜਾ ਕੰਮ ਕਰਿਆ ਤੁਸੀਂ ਅੱਜ ਵੀ ਜੀ, ਅਸੀਂ ਇਸ ਗੱਲ ਦੇ ਉਹਦੇ 'ਚ ਠੀਕ ਹੈ ਜੀ। ਹੈ ਬਾਕੀ ਵਲਾਗ ਆਪਣਾ ਜਿਹੜਾ ਅਸੀਂ ਆਰਗੈਨਿਕ ਖੇਤੀ ਤੇ ਉਹ ਦੋਸਤਾਂ ਨੇ ਬੜੀ ਐਪਰੀਸ਼ੀਏਟ ਕੀਤਾ। ਕਾਫੀ ਸਾਰੇ ਦੋਸਤਾਂ ਨੇ ਯਾਨੀ ਕਿ WhatsApp ਤੇ ਵੀ ਜਿਹੜਾ ਨਾ ਉਹਨੇ ਕਿਹਾ ਕਿ ਇਹਨਾਂ ਤੁਸੀਂ ਬੜਾ ਅੱਛਾ ਇਕਦਾਮ ਕੀਤਾ, ਵੀ ਇਹਨੂੰ ਹਾਈਲਾਈਟ ਜਿਹੜਾ ਵਾ ਨਾ ਇਹ ਕਰਨਾ ਚਾਹੀਦਾ ਵਾ। ਇਹ ਅਸੀਂ ਹਾਈਲਾਈਟ ਹੀ ਨਹੀਂ ਇਕੱਲਾ ਕਰਨਾ ਜੀ, ਅਸੀਂ ਉਹਦਾ ਪੂਰਾ ਡਾਕਟਰ ਖਾਲਿਦ ਸ਼ਾਹ ਖੱਗਾ ਸਾਹਿਬ ਦੇ ਨਾਲ ਸਾਡੀ ਗੱਲ ਹੋ ਗਈ ਹੋਈ ਆ। ਅਸੀਂ ਗਾਹੇ ਬਗਾਹੇ ਉਹਨਾਂ ਕੋਲ ਜਾਂਦੇ ਰਵਾਂਗੇ। ਅਸੀਂ ਇਹ ਤਾਂ ਕਿ ਮਾੜੀ ਜੀ ਗੱਲਬਾਤ ਹੋਈ ਆ ਜਿਹੜੀ ਉਹਨਾਂ ਦੇ ਕੋਲ ਮੈਂ ਉਹਨਾਂ ਦੀਆਂ ਗੱਲਾਂ ਸੁਣੀਆਂ ਨਾ ਰਾਣਾ ਸਾਹਿਬ, ਉਹ ਤਾਂ ਵੀ ਬੰਦਾ ਸੁਣ ਕੇ ਬੰਦਾ ਫੇਰ ਸਮਝ ਆਉਂਦੀ ਹੈ ਨਾ ਵੀ ਗੱਲ ਕੀ ਆ। ਧਰਤੀ ਬਿਮਾਰ ਕਿਉਂ ਆ, ਇਹਦਾ ਹੱਲ ਕੀ ਆ, ਧਰਤੀ ਨੂੰ ਕਿੱਦਾਂ ਰਾਜੀ ਕੀਤਾ ਜਾ ਸਕਦਾ, ਇਹਦੀ ਬਿਮਾਰੀ ਕਿੱਦਾਂ ਦੂਰ ਕੀਤੀ ਜਾ ਸਕਦੀ। ਫਿਰ ਜਿਹੜੀ ਬੀਜਾਂ ਦੇ ਉੱਤੇ ਉਹਨਾਂ ਦੇ ਕੋਲ ਨੌਲੇਜ ਆ, ਬਾਕੀ ਸਾਰੀ ਗੱਲਾਂ ਤੇ ਉਹ ਜੀ ਉਹਨਾਂ ਨਾਲ ਗੱਲਬਾਤ ਅਸੀਂ ਕਰਿਆ ਕਰਾਂਗੇ ਤੇ ਆਪਣੇ ਵੀਰਾਂ ਤੱਕ ਪਹੁੰਚਾਵਾਂਗੇ। ਹਾਂ ਤੇ ਉਹ ਵੀ ਗੱਲ ਤੇ ਮੈਂ ਮੇਰੇ ਕੇ ਕੱਲ ਇੱਕ ਆਰਟੀਕਲ ਪੜ੍ਹ ਰਿਹਾ ਸੀ, ਇੱਕ ਬੀਬੀ ਨੂੰ ਨਾ 2025 ਚ ਮਿਲਿਆ ਵਾ ਪ੍ਰਾਈਜ਼ ਉਹ ਇਸੇ ਚੀਜ਼ ਤੇ ਕਿ ਉਹ ਸਾਇਲ ਦੀ ਜਿਹੜੀ ਰੀਹੈਬਿਲਿਟੇਸ਼ਨ ਵਗੈਰਾ ਨਾ, ਤੇ ਉਸ ਮੁੱਦੇ ਤੇ ਵੀ ਇਨਸ਼ਾਅੱਲਾ ਤਾਲਾ ਉੱਥੇ ਪਿੱਪਲ ਵਾਲੀ ਜਗ੍ਹਾ ਤੇ ਬਹਿ ਕੇ ਨਾ ਤਸੱਲੀ ਨਾਲ ਠੀਕ ਹੋ ਗਿਆ ਜੀ, ਠੀਕ ਹੋ ਗਿਆ। ਤੇ ਬਾਕੀ ਜੀ ਆਪਾਂ ਹੁਣ ਅਸਲਮ ਖਾਨ ਵਕਾਰ ਸਾਹਿਬ ਕੋਲੋਂ ਜਾ ਚਾਹਾਂਗੇ। ਅੱਜ ਆਪਾਂ ਚੱਲਾਂਗੇ ਹੁਣ ਪਿੱਪਲ ਵਾਲੇ ਡੇਰੇ, ਉੱਧਰ ਵੀ ਤੁਹਾਨੂੰ ਦਿਖਾਉਂਦੇ ਆ। ਉੱਧਰ ਕੋਈ ਡਿਊਟੀ ਲਾਈ ਸੀਗੀ ਬਸ਼ੀਰ ਦੀ, ਕੁਛ ਕੰਮ ਕਰਨਾ ਸੀ, ਦੇਖਦੇ ਆ ਜਾ ਕੇ ਵੀ ਉਹਨਾਂ ਨੇ ਕੀਤਾ ਕਿ ਨਹੀਂ ਕੀਤਾ। ਤੇ ਅੱਜ ਕੱਲ ਰਮਜ਼ਾਨ ਸ਼ਰੀਫ ਆ, ਥੋੜਾ ਜਿਹਾ ਲੇਟ ਜਾਇਆ ਜਾਂਦਾ, ਮੂੰਹ ਵੀ ਸੁੱਕਾ ਰਹਿੰਦਾ, ਘੱਟ ਹੀ ਬੋਲਿਆ ਜਾਂਦਾ। ਚੱਲਦੇ ਆ ਆਪਾਂ ਹੁਣ ਪਿੱਪਲ ਵਾਲੇ ਡੇਰੇ, ਠੀਕ ਹੈ ਜੀ। ਆਓ ਚਲੋ ਜੀ ਆਪਾਂ ਪਹੁੰਚ ਗਏ ਜੀ ਆਪਣੇ ਡੇਰੇ, ਪਿੱਪਲ ਵਾਲੇ ਡੇਰੇ ਹੈ। ਇੱਕ ਪਿੱਪਲ ਨਹੀਂ, ਹੁਣ ਤਾਂ ਹੌਲੀ ਹੌਲੀ 2 ਪਿੱਪਲਾਂ ਵਾਲਾ ਡੇਰਾ ਜਿਹੜਾ ਨਾ ਜੀ ਇਹ ਹੋ ਜਾਣਾ ਹੈ। ਬਸ਼ੀਰ, ਹਾਂ ਬਸ਼ੀਰ ਉਹ ਲੱਗਾ ਸੀ ਰਾਤੀ, ਪਤਾ ਨਹੀਂ ਕਿਸੇ ਨੇ ਚਾਹ ਚੂ ਬਣਾਈ ਹੋਣੀ, ਏਦਾਂ ਹੀ ਪਏ ਆ ਕੱਪ ਵਗੈਰਾ। ਹੈ ਇਹ ਦੇਖੋ ਨਾ ਪਿੱਪਲ ਦੇ ਉੱਤੇ ਪੱਖੂਆਂ ਦੀ ਆਵਾਜ਼ ਹੈ ਜਦੋਂ ਕੰਨਾਂ ਦੇ ਵਿੱਚ ਪੈਂਦੀ ਆ। ਰਾਣਾ ਸਾਹਿਬ ਹੈ ਤਾਂ ਸੱਚੇ ਆ ਨਾ ਜੀ। ਇਹ ਪਤਾ ਨਹੀਂ ਕੀ ਬੋਲਦਾ ਸੀਗਾ ਇੱਥੇ ਹੁਣੇ, ਹਨਾ ਮੈਨੂੰ ਵੇਖ ਕੇ ਚੁੱਪ ਕਰ ਗਿਆ। ਆ ਤਾਂ ਛੋਟੀ ਵੀ ਇਕੱਠੀ ਕਰੀ ਪਈ ਹੈ। ਲਓ ਜੀ, ਜੇ ਸਾਰਾ ਪਿਕਨਿਕ ਖਾਤਾ ਨਹੀਂ ਹੈਗਾ ਤੇ ਸੈਮੀ ਪਿਕਨਿਕ ਕਣਕ ਤਾਂ ਆਪਣੇ ਕੋਲ ਵੀ ਜਿਹੜੀ ਇਹ ਖਲੋਤੀ ਆ। ਇਹ ਦੇਖੋ ਤੁਸੀਂ, ਹੈ ਬਾਹਰ ਇਹੀ ਹੈ ਇਹਦਾ ਵਿਚਾਰੀ, ਇਹ ਲੱਗੀ ਬਹੁਤ ਲੇਟ ਹੈਗੀ ਹੈ। ਬਾਕੀ ਤਾਂ ਇਹਨੂੰ ਕੋਈ ਉਹ ਨਹੀਂ। ਲਓ ਜੀ, ਇਹ ਛਾਪਰ ਸੋਟੀ ਲੈ ਗਿਆ ਹੋਇਆ ਆਪਣੀ ਮਿਰਚ ਦਾ ਸਾਰਾ, ਤੇ ਬਸ਼ੀਰ ਲੱਗਾ ਹੈ। ਹੈਲੋ, ਕਣਕ ਮਾੜੀ ਨਹੀਂ ਖਲੋਤੀ, ਕਣਕ ਚੰਗੀ ਖਲੋਤੀ ਆ। ਇਹਦੀ ਬਾਈ ਟਿਲਰਿੰਗ ਬੜੀ ਜ਼ਿਆਦਾ ਹੈਗੀ ਹੈ ਦੂਜੀ ਕਣਕ ਨਾਲੋਂ। ਦੂਜੀ ਕਣਕ ਦੀ ਇੰਨੀ ਟਿਲਰਿੰਗ
ਹੈਲੋ ਇੱਧਰ ਆਪਾਂ ਤਰੇਰ ਵੀ ਇਹ ਦੇਖੋ ਨਾ ਇੱਥੇ ਬੰਦਾ ਬਈ ਕਿਸਾਨ ਤਾਂ ਕੋਈ ਨਾ ਕੋਈ ਕੰਮ ਨੂੰ ਜੁੜਿਆ ਹੀ ਰਹਿੰਦਾ ਕੋਈ ਨਾ ਕੋਈ ਕੰਮ ਤੂੰ ਛਾਂਗ ਰਿਹਾ ਪਤਰੇਰ ਰਾਣਾ ਬਾਹਦ ਸਾਹਿਬ ਜੀ ਹੈ ਨਾਲ ਇੱਧਰ ਮੇਰਾ ਖਿਆਲ ਆ ਮੱਕੀ हाँ जी अस्सलाम वालेकुम जनाब। वालेकुम सलाम जी हाजी साहब और ਉਹ ਮੈਂ ਕਿਹਾ ਸਰਕਾਰ ਕੀ ਹਾਲ ਚਾਲ ਆ बस अल्लाह का करम है शुक्र है हाजी साहब तुसी अपना हाल सुनाओ तबीयतां सेहतां कैसियां ਹਾਂ ਮੈਂ ਠੀਕ ਆ ਤੂੰ ਸੁਣਾ बस ठीक अल्लाह का करम है शुक्र है ਫਿੱਟ ਆ हाँ जी ਯਾਰ ਆਹ ਕਣਕ ਤਾਂ ਆ ਦੇਖ ਨਾ ਇਹ ਕਣਕ ਦੇ ਨਾਲ ਇਹ ਸਪਰੇਅ ਮਾਰੀ ਨੇ ਨਾ ਹਾਂ ਤੇ ਸਪਰੇਅ ਦੀ ਵਜ੍ਹਾ ਨਾਲ ਨਾ ਪਰ ਨਹੀਂ ਨਹੀਂ ਛਾਪਰ ਪਿਆ ਰਿਹਾ ਛਾਪਰ ਉੱਤੇ ਡਿੱਗਿਆ ਹੋਇਆ ਹਾਂ ਹਾਂ ਬੁੱਟੇ ਦੇ ਤੁਸੀਂ ਤਾਂ ਛਾਪਰ ਹੈ ਨਹੀਂ ਸੀ ਤੁਸੀਂ ਚਲੇ ਗਏ ਸਹੀ ਵਾਲ ਹੂੰ ਤੇ ਮੈਂ ਫਿਰ ਬਾਅਦ ਦੇ ਵਿੱਚ ਇਹਦਾ ਛਾਪਰ ਪਟਿਆ ਅੱਛਾ ਜੀ ਛਾਪਰ ਪਟ ਕੇ ਉਹ ਅੰਦਰ ਲਾਤਾ ਹਾਂ ਭੱਜ ਕੇ ਸਾਰਾ ਹੀ ਅੱਛਾ ਕਿੱਧਰ ਲਾਇਆ ਉਹ ਮਾਲ ਵਾਲੇ ਹੱਥੇ ਹੀ ਲਾਤਾ ਉਹ ਪਰਾਂ ਹਾਂ ਅੱਛਾ ਤੇ ਉਸ ਤੋਂ ਬਾਅਦ ਫਿਰ ਸੋਟੀ ਅੱਗੋਂ ਸੂਬਾਂ ਪੱਟੀ ਹੈ ਹਾਂ ਪੱਟ ਕੇ ਸਾਰੀ ਕੁੰਝ ਕੇ ਬੰਨ ਕੇ ਹਾਂ ਉਹ ਲਾਤੀ ਪਿੱਪਲ ਦੇ ਥੱਲੇ ਛਾਵੇਂ ਹੀ। ਠੀਕ ਹੈ ਹੁਣ ਇਹਦੀ ਆ ਕਰ ਰਿਹਾ ਗੁਡਾਈ ਹਾਂ ਸਾਈਡਾਂ ਵਾਲੀ ਹਾਂ ਗੰਦ ਜਿਹੜਾ ਵੀ ਇਹ ਅਗਾਂ ਵਿੱਚ ਵਧੇ ਨਹੀਂ ਹੁਣ ਬਾਕੀ ਰਹਿ ਗਏ ਉਹ ਸਾਈਡ ਦੇ ਕਿੱਲੇ ਇੱਕ ਸਾਈਡ ਦੇ ਕਿੱਲੇ ਕੁੰਝੇ ਗਏ ਆ ਅੱਛਾ ਉਹ ਪੱਟ ਕੇ ਰੱਖੇ ਪਏ ਆ ਉਹ ਚੁੱਕ ਕੇ ਤੇ ਅੰਦਰ ਲਾ ਦਿੰਦੇ ਆ ਬੋਰੇ 'ਚ ਪਾ ਕੇ ਆਹੋ ਉਹਨਾਂ ਨੂੰ ਬੋਰਿਆਂ 'ਚ ਪਾ ਕੇ ਨਾ ਅੰਦਰ ਰੱਖ ਦੇ ਹਾਂਜੀ ਕਿਉਂਕਿ ਪਿਛਲੇ ਆਹ ਸਾਲ ਤਾਂ ਨੂੰ ਆਪਾਂ- ਕੰਮ ਹੋਣੇ ਆ। ਚਲੋ ਜਿਹੜਾ ਤੂੰ ਕਰ ਰਿਹਾ ਹਾਂਜੀ। ਤੂੰ ਉਹ ਕਰ ਬਾਕੀ ਕੋਈ ਇਹਦਾ ਕੋਈ ਲਾ ਲਾਂਗੇ ਜਗਾੜ ਹਾਂਜੀ ਹੈ ਆਹੋ सही है तो वो मिर्च तो माशाल्लाह है मिर्च माशाल्लाह बहुत अच्छी खड़ी है बहुत अच्छी मिर्च खड़ी है माशाल्लाह मिर्च ਨੂੰ ਕੋਈ ਪਰੇਸ਼ਾਨੀ ਨਹੀਂ ਕੱਲ ਖਾਦ ਪਾਣੀ ਲੱਗ ਗਿਆ ਇਹਨੂੰ एक मिर्च ਦਾ ਉਹ ਆ ਰਿਹਾ ਵਿੱਚ ਉਰਾ ਆ ਦੇ ਆ ਕਾੜੋ ਹਾਂ ਨਹੀਂ ਉਹ ਤਾਂ ਚਲੋ ਚੰਗਾ ਕੀਤਾ ਤੂੰ ਇਹ ਤਾਂ ਬਹੁਤ ਸੋਹਣਾ ਹੋ ਗਿਆ ਨਾ ਇਹਦੇ ਵਰਗੀ ਤਾਂ ਗੱਲ ਹੀ ਕੋਈ ਨਹੀਂ ਚਲੋ ਕਿ ਅੱਲਾ ਖੈਰ ਕਰੇਗਾ ਚਲੋ ਅੱਲਾ ਠੀਕ ਪਾਕ ਰੋਜ਼ੀ ਦੇਵੇਗਾ हाँ जी इंशाल्लाह जी इंशाल्लाह दुआ या। दुआ करो भाई मिर्च ਦੇਖ ਲਓ ਵੀ ਉਹੀ ਮਿਰਚ ਹੈ ਜਿਹੜੀ ਅੱਜ ਤੋਂ ਮਹੀਨਾ ਪਹਿਲਾਂ ਵੀ ਹਜੇ ਇੰਜੀ ਲੱਗਦੀ ਸੀਗੀ ਤੇ ਬਹਰਹਾਲ ਆ ਜਿਹੜਾ ਬੀਜ ਹੈ ਨਾ ਇਹ ਮੈਨੂੰ ਇਹਦੀ ਸਮਝ ਕੋਈ ਨਹੀਂ ਆ ਰਹੀ ਹੈਗੀ ਵੀ ਇਹ ਕਰੂਗਾ ਕੀ ਇਹ 4 ਟਨਲ ਜਿਹੜੇ ਆ ਨਾ ਇਸੇ ਬੀਜ ਦੇ ਆ ਇਹ ਵਧੀ ਜਾ ਰਿਹਾ ਪਰ ਇਹਨੂੰ ਹਲੇ ਤੱਕ ਕੋਈ ਫਰੂਟ ਸ਼ਰੂਟ ਕੋਈ ਨਹੀਂ ਲੱਗਿਆ ਹੈਗਾ ਤੇ ਨਾ ਇਹਨੇ ਕੋਈ ਫੁੱਲ ਚੱਕਿਆ ਉਹ ਜਿਹੜੀ ਦੂਸਰੀ ਆ ਨਾ ਪਰਲੀ ਮਿਰਚ ਉਹ ਦੇਖ ਲਓ ਫੁੱਲ ਵੀ ਚੱਕੀ ਖੜੀ ਆ ਤੇ ਮਿਰਚਾਂ ਬਣਾ ਰਹੀ ਆ ਉਹ ਇਹ ਕੋਈ ਨਹੀਂ ਹਲੇ ਇਦਾਂ ਸ਼ੁਰੂ ਹੋਇਆ ਪਤਾ ਨਹੀਂ ਇਹਨੂੰ ਇਸ ਬੀਜ ਨੂੰ ਕੀ ਹੈਗਾ ਆ ਜਾਂ ਕੋਈ ਇਹ ਲੇਟ ਵੈਰਾਈਟੀ ਆ ਹੈ ਤਾਂ ਇਹ 4 ਕਟਣ ਲਈ ਲਾਏ ਹੋਏ ਆ ਚਲੋ ਅੱਲਾ ਪਾਕ ਜੀ ਬਿਹਤਰ ਕਰੂਗਾ ਹਾਂ ਹਾਂਜੀ हाँ भाई सुना ठीक है ਲਓ ਜੀ ਛਾਪਰ ਜਿਹੜਾ ਨਾ ਬਸ਼ੀਰ ਨੇ ਆ ਇਹਦੇ ਥੱਲੇ ਲਾਤਾ ਆ ਸਾਰਾ ਇਕੱਠਾ ਕਰਕੇ ਛਾਪਰ ਜਿਹੜਾ ਆ ਇਸ ਵਾਰੀ ਬਹੁਤ ਨਿਕੰਮਾ ਛਾਪਰ ਜਿਹੜਾ ਨਾ ਇਸ ਵਾਰੀ ਆਇਆ ਅਸਲ ਦੇ ਵਿੱਚ ਗੱਲ ਇਹ ਹੈਗੀ ਆ ਵੀ ਬੇਈਮਾਨਾਂ ਨਾ ਬੰਦੇ ਕਰਿਆਂ ਤੋਂ ਬਗੈਰ ਰੋਜ਼ੀ ਨਹੀਂ ਕਮਾਉਂਦੇ ਹੈਗੇ ਪਹਿਲਾਂ ਜਿਹੜਾ ਛਾਪਰ ਹੁੰਦਾ ਸੀ ਨਾ ਉਹ ਅਗਲੇ ਸਾਲ ਵੀ ਇਸਤੇਮਾਲ ਹੋ ਜਾਂਦਾ ਸੀਗਾ ਪਰ ਆਹ ਛਾਪਰ ਮੈਨੂੰ ਬਿਲਕੁਲ ਨਹੀਂ ਲੱਗਦਾ ਹੈਗਾ ਵੀ ਅਗਲੇ ਸਾਲ ਇਹ 27 ਟਰਨਾਂ ਦਾ ਛਾਪਰ ਆ ਤੇ ਸ਼ਾਇਦ ਹੀ ਇਹਦੇ ਚੋਂ ਨਾ ਜੀ ਵੀ ਅੱਧਾ ਛਾਪਰ ਅਗਲੇ ਸਾਲ ਕੰਮ ਆਵੇ ਉਹ ਵੀ ਜੇ ਵਾਲੀ ਗੱਲ ਆ ਪੱਕੀ ਗੱਲ ਉਹ ਵੀ ਕੋਈ ਨਹੀਂ ਹੈਗੀ ਲਓ ਜੀ ਆ ਬਸ਼ੀਰ ਨੇ ਤੁਸੀਂ ਇਹ ਦੇਖੋ ਤੁਹਾਨੂੰ ਪੁਰਾਣੀ ਯਾਦ ਇੱਕ ਕਰਾ ਦੇਵਾਂ
ਬੁੱਝੋ ਭਲਾ ਇਹ ਕੀ ਹੈ। ਫਿਰ ਪਤਾ ਲੱਗਦਾ ਨਾ, ਅੱਜ ਤੁਹਾਡਾ ਦੱਸਣਾ ਮੈਂ ਨਹੀਂ, ਅਗਲੀ ਵੀਡੀਓ ਦੱਸੂਗਾ ਵੀ ਇਹ ਕੀ ਹੈ। ਉਹ ਤਾਂ ਪੰਜਾਬੀ ਉਹ ਕੋਈ ਨਹੀਂ ਨਾ ਹੈਗਾ ਜਿਹਨੂੰ ਇਹਦਾ ਨਹੀਂ ਪਤਾ ਵੀ ਇਹ ਕੀ ਹੈਗਾ। ਅੱਛਾ ਜੀ, ਹੁਣ ਜਿਹੜਾ ਸ਼ਾਮਾਂ ਦਾ ਵੇਲਾ ਆ ਜੀ, ਤੇ ਹੁਣ ਤੁਸੀਂ ਆਪਣੇ ਵੀਰ ਰਾਣਾ ਖਾਲਦ ਮਕਬੂਲ ਨੂੰ ਜੀ ਦੇ ਦਿਓ ਇਜਾਜ਼ਤ। ਆਖਰ ਦੇ ਉੱਤੇ ਉਹੀ ਨਾਰਾ ਵੀ ਪੰਜਾਬ ਤੇ ਪੰਜਾਬੀ ਜ਼ਿੰਦਾਬਾਦ ਜੀ, ਪਾਕਿਸਤਾਨ ਜ਼ਿੰਦਾਬਾਦ। ਲਵ ਯੂ ਹੋ ਗਿਆ ਜੀ ਤੁਹਾਡੇ ਸਾਰਿਆਂ ਦੇ ਨਾਲ। ਰੱਬ ਰੱਖ।